ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ ਸੈਗਮੈਂਟ ਵਿੱਚ ਤੁਸੀਂ ਹੋਰ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨੂੰ ਦੱਸਣਾ ਜਾ ਰਹੇ ਹੋ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਭਾਰਤੀ ਖੁਫੀਆ ਏਜੰਸੀਆਂ ਦੇ ਲਈ ਇੱਕ ਡਰਟੀ ਕੰਟਰੈਕਟਰ ਦਾ ਕੰਮ ਕਰ ਰਹੀ ਹੈ, ਡਰਟੀ ਠੇਕੇਦਾਰ। ਉਹਨਾਂ ਨੇ ਪਹਿਲਾਂ ਸਾਰੀਆਂ ਜੂਨ 84 ਨਾਲ ਸੰਬੰਧਿਤ ਜਿਹੜੀਆਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਿਸ਼ਾਨੀਆਂ ਸਨ, ਉਹ ਭਾਵੇਂ ਗੋਲੀਆਂ ਦੇ ਨਿਸ਼ਾਨ ਸਨ ਹਰਿਮੰਦਰ ਸਾਹਿਬ ਤੇ, ਜਾਂ ਟੈਂਕਾਂ ਦੀ ਜਿਹੜੀ ਪ੍ਰਕਰਮਾ ਚ ਆਮਦ ਦੇ ਨਾਲ ਜੁੜਿਆ ਸੀ, ਜਾਂ ਜੋ ਕੁਛ ਸਰੋਵਰ ਚੋਂ ਨਿਕਲਿਆ ਉਹ ਸਾਰੇ ਪੀਰੀਅਡ ਜਿਹੜਾ ਕਿ ਖੂਨ ਨਾਲ ਲਾਲ ਕਰ ਦਿੱਤਾ ਗਿਆ ਸੀ ਜੀ। ਔਰ ਉਸ ਤੋਂ ਇਲਾਵਾ ਜੋ ਕੁਛ ਵੀ ਸੀ, ਅੱਜ ਤੁਹਾਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੁਛ ਵੀ ਐਸਾ ਨਜ਼ਰ ਨਹੀਂ ਆਉਂਦਾ ਕਿ 32 ਸਾਲ ਪਹਿਲਾਂ ਕਿਵੇਂ 72 ਘੰਟੇ ਟੈਂਕਾਂ ਤੋਪਾਂ ਨੇ ਉੱਥੇ ਕਹਿਰ ਵਰਤਾਇਆ ਸੀ। ਔਰ ਇਹ ਇੱਕ ਡੈਲੀਬਰੇਟ ਪਲਾਨ ਦਾ ਹਿੱਸਾ ਸੀ, ਜਿਹਦੇ ਥੱਲੇ ਉਹਨਾਂ ਨੂੰ ਜਿਹੜਾ ਇਹ ਨਿਸ਼ਾਨੀਆਂ ਮਿਟਾਉਣ ਦੇ ਲਈ ਕਿਹਾ ਗਿਆ ਸੀ, ਤਾਂ ਹੀ ਉਹ ਕਬਜ਼ਾ ਜਿਹੜਾ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਦਿੱਤਾ ਸੀ। ਹੁਣ ਜਿਸ ਤਰੀਕੇ ਨਾਲ ਆਲਰੇਡੀ ਇਹ ਗੱਲ ਅਸੀਂ ਇਸ ਪ੍ਰੋਗਰਾਮ 'ਚ ਵੀ ਵਿਚਾਰੀ ਹੈ ਕਿ ਕਿਵੇਂ ਕਾਰ ਸੇਵਾ ਦੇ ਨਾਂ ਥੱਲੇ ਸਾਡਾ ਇਤਿਹਾਸ ਮਲੀਆਮੇਟ ਕੀਤਾ ਜਾ ਰਿਹਾ, ਕਿਵੇਂ ਉਹਨਾਂ ਦੀ ਥਾਂ ਦੇ ਉੱਤੇ ਰਾਜਸਥਾਨ ਦਾ ਸਾਰਾ ਸੰਗਮਰਮਰ ਮੁਕਾ ਦਿੱਤਾ ਉਹਨਾਂ ਬਾਬਿਆਂ ਨੇ ਲਿਆ ਕੇ। ਔਰ ਇਤਿਹਾਸਕ ਉਹ ਚੀਜ਼ਾਂ ਜਿੱਥੇ ਗੁਰੂ ਸਾਹਿਬ ਦੀ ਛੋਹ, ਭਾਵੇਂ ਉਹ ਦਰਖਤ ਨੇ, ਭਾਵੇਂ ਉਹ ਨਿੱਕੇ ਇੱਟਾਂ ਵਾਲੇ ਕੋਈ ਕਮਰੇ ਨਬੀ ਖਾਨ ਗਨੀ ਖਾਨ ਦੇ ਮੁਕਾਮ ਤੇ, ਜਾਂ ਹੋਰ ਥਾਵਾਂ ਦੇ ਉੱਤੇ, ਮਤਲਬ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਜੀ। ਪਰ ਹੁਣ ਔਰ ਪਹਿਲਾਂ ਇਹਨਾਂ ਨੇ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਦੇ ਆਲੇ ਦੁਆਲੇ ਨੂੰ ਬਾਹਰ ਪਲਾਜ਼ਾ ਬਣਾਉਣ ਦੇ ਨਾਂ ਥੱਲੇ ਬਿਲਕੁਲ ਉੱਥੇ ਫਲੈਟ ਕਰ ਦਿੱਤਾ ਹੈ, ਔਰ ਉੱਥੇ ਜਿਹੜਾ ਜੇ ਥੱਲੋਂ ਕੋਈ ਇਤਿਹਾਸਕ ਚੀਜ਼ ਨਿਕਲੀ ਵੀ ਤੇ ਇਹਨਾਂ ਨੇ ਜਿਹੜਾ ਉਹ ਇੱਟਾਂ ਨਿਕਲੀਆਂ ਔਰ ਲੱਗਾ ਕਿ ਵੀ ਥੱਲੇ ਕੋਈ ਤਹਿਖਾਨਾ, ਔਰ ਇਹਨਾਂ ਨੇ ਇੱਕਦਮ ਉਹਨੂੰ ਕਵਰ ਕਰ ਦਿੱਤਾ ਕਿ ਕਿਤੇ ਇਹਨੂੰ ਕੋਈ ਇਤਿਹਾਸਕ ਵਿਰਸੇ ਵਾਲੀ ਥਾਂ ਨਾ ਐਲਾਨ ਦਿੱਤਾ ਜਾਏ। ਸਭ ਤੋਂ ਵੱਧ ਪੋਲਿਊਸ਼ਨ ਹੈ ਇਸ ਵੇਲੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਜੀ। ਔਰ ਹੁਣ ਜਿਹੜਾ ਇਹਨਾਂ ਨੇ ਇੱਕ ਨਵਾਂ ਚੀਫ ਸੈਕਟਰੀ, 5 ਲੱਖ ਤਨਖਾਹ, ਔਰ ਉਹਦਾ ਜਿਹੜੇ ਘਰ ਦੀ ਵੀ ਜਿਹੜੀ ਹੈ ਉਹ ਕਿਰਾਇਆ ਦਿੰਦੇ ਨੇ, ਹਰਚਰਨ ਸਿੰਘ ਨਾਂ ਦਾ, ਜਿਹਦੇ RSS ਨਾਲ ਸੰਬੰਧਾਂ ਬਾਰੇ ਪਿਕਚਰਸ ਵੀ ਸਾਹਮਣੇ ਉਹ ਲਾਇਆ ਹੋਇਆ, ਉਹ ਅੱਗੋਂ ਸਿਸਟੇਮੈਟਿਕਲੀ ਜਿਹੜਾ ਹਰ ਚੀਜ਼ ਨੂੰ ਡਿਸਟਰੋਏ ਕਰਨ ਤੇ ਲੱਗਾ ਹੋਇਆ। ਔਰ ਅੱਜ ਜਿਹੜੀ ਖਬਰ ਜਿਸ ਨੇ ਚਾਰ ਚੁਫੇਰੇ ਇਸ ਦਾ ਮੀਡੀਆ ਦੇ ਉੱਤੇ ਵੀ ਜ਼ਿਕਰ ਹੈ, ਸੋਸ਼ਲ ਮੀਡੀਆ ਤੇ ਸਿੱਖ ਹਲਕਿਆਂ 'ਚ ਇਸ ਦੇ ਲਈ ਪੂਰਾ ਇੱਕ ਰੋਹ ਹੈ, ਉਹ ਇਹ ਹੈ ਕਿ ਗੁਰੂ ਰਾਮਦਾਸ ਸਰਾਂ, ਜਦੋਂ ਤੁਸੀਂ ਕਦੇ ਵੀ, ਮੈਨੂੰ ਆਪਣਾ ਬਚਪਨ ਯਾਦ ਹੈ, ਜਾਂ ਜਿਨ੍ਹਾਂ ਨੇ ਵੀ ਕਦੇ ਵਿਜ਼ਿਟ ਕੀਤਾ ਹੈ, ਜਿਹੜੇ ਅਕਾਲ ਰੈਸਟ ਹਾਊਸ ਜਾਂ ਦੂਸਰੇ ਨਾਲ ਬਣਦੇ ਗਏ 에ਅਰ ਕੰਡੀਸ਼ਨਡ, ਇਹ ਬਹੁਤ ਬਾਅਦ ਪਿਛਲੇ 20-25 ਸਾਲ ਜਾਂ ਉਸ ਤੋਂ ਇੱਕ ਦਾ ਅਕਾਲ ਰੈਸਟ ਹਾਊਸ ਪਹਿਲਾਂ ਹੋਂਦ 'ਚ ਆ ਗਿਆ ਸੀ, ਗੁਰੂ ਨਾਨਕ ਨਿਵਾਸ। ਅਦਰਵਾਈਜ਼ ਜਿਹੜਾ ਇਤਿਹਾਸਕ ਮੁਕਾਮ ਰਿਹਾ ਗੁਰੂ ਰਾਮਦਾਸ ਸਰਾਂ ਦਾ, ਜਿੱਥੋਂ ਕਿ 1935 ਦੇ ਵਿੱਚ ਇਹ ਹੋਂਦ ਦੇ ਵਿੱਚ ਆਉਂਦੀ ਹੈ, ਬਣਦੀ ਹੈ। ਔਰ ਗੁਰੂ ਰਾਮਦਾਸ 1931 ਦੇ ਵਿੱਚ, 1931 'ਚ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੀ, ਸ਼ਾਇਦ ਕੰਪਲੀਟ ਹੁੰਦੇ ਆ 1935, 3-4 ਸਾਲ ਲੱਗੇ ਹੋਣਗੇ ਜੀ। ਇਹਦੇ 'ਚ 228 ਕਮਰੇ ਨੇ ਗੁਰੂ ਰਾਮਦਾਸ ਸਰਾਂ 'ਚ, ਔਰ 18 ਵੱਡੇ ਹਾਲ ਨੇ। ਔਰ ਇਹਦੇ 'ਚ ਬੜਾ ਸੌਖਾ ਹੁੰਦਾ ਸੀ, ਜਦੋਂ ਵੀ ਤੁਸੀਂ ਗਏ ਹੋ, ਤੁਸੀਂ ਮੁੱਖ ਦਫ਼ਤਰ 'ਚ ਗਏ ਸ਼੍ਰੋਮਣੀ ਕਮੇਟੀ ਦੇ, ਤੁਸੀਂ ਜੇ ਪਰਿਵਾਰ ਨਾਲੋਂ ਤੁਸੀਂ ਦੱਸਿਆ ਹੋ, ਤੁਹਾਨੂੰ ਉਹ ਚਾਬੀ ਦੇ ਦਿੰਦੇ ਸੀ, ਤੁਸੀਂ ਜਾ ਕੇ ਆਪਣਾ ਉੱਥੇ ਆਪਣਾ ਸਮਾਨ ਰੱਖਿਆ, ਜਾ ਕੇ ਤੁਸੀਂ ਇਸ਼ਨਾਨ ਕੀਤਾ, ਲੰਗਰ ਛਕਿਆ, ਰਾਤ ਆਰਾਮ ਕੀਤਾ। ਔਰ ਕਿਉਂਕਿ ਇੰਨਾ ਕਨਵੀਨੀਅੰਟ ਨੇੜੇ ਹੋਣਾ ਵੀ ਸੀ ਕਿ ਤੁਸੀਂ ਸਵੇਰੇ ਜੇ ਅੰਮ੍ਰਿਤ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਕਾਲ ਤਖ਼ਤ ਸਾਹਿਬ ਤੋਂ ਦਰਬਾਰ ਸਾਹਿਬ ਜਾਂਦੇ ਨੇ, ਜਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਨੇ 2:30-3 ਵਜੇ, ਜਾਂ ਆਸਾ ਦੀ ਵਾਰ ਸੁਣਨੇ, ਸੋ ਉੱਥੋਂ ਹੀ ਉਹ ਗੁਰੂ ਰਾਮਦਾਸ ਸਰਾਂ 'ਚ ਹੁੰਦਿਆਂ ਵੀ ਤੁਸੀਂ ਉਸ ਇੱਕ ਅਦਬ ਦੀ ਥਾਂ ਤੇ ਹੀ ਹੁੰਦੇ ਸੀ ਕਿ ਭਾਈ ਤੁਸੀਂ ਦਰਬਾਰ ਸਾਹਿਬ ਦੇ ਉਸ ਅਹਾਤੇ ਦੇ ਵਿੱਚੋਂ, ਉਸ ਕੰਪਲੈਕਸ ਦੇ ਵਿੱਚੋਂ। ਔਰ ਜੇ 1931 ਦਾ ਜਿਹੜਾ ਜਿਸ ਦੀ ਫਾਊਂਡੇਸ਼ਨ ਸਟੋਨ ਗੁਰੂ ਰਾਮਦਾਸ ਸਰਾਂ ਦਾ, ਜਦੋਂ ਤੁਸੀਂ ਆਰਕੀਟੈਕਟ ਦੇਖੋ ਜਾਂ ਦੂਸਰਾ, ਕਿਉਂਕਿ ਉਹੀ ਪੀਰੀਅਡ ਸੀ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ, ਔਰ ਦੂਸਰਾ ਜਦੋਂ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਕਬਜ਼ਾ ਲਿਆ ਗਿਆ, ਪੰਥ ਦੇ ਕੋਲ ਗੁਰਦੁਆਰੇ ਆਏ, ਔਰ ਇਹ ਸਾਰੇ ਚੋਂ ਹੀ ਉਹਦਾ ਤੁਸੀਂ ਉਸ ਤੋਂ ਪਹਿਲਾਂ ਖਾਲਸਾ ਕਾਲਜ ਜਿਹੜਾ 19ਵੀਂ ਸਦੀ ਦੇ ਅਖੀਰ 'ਚ ਹੋਂਦ 'ਚ ਆਇਆ। ਸੋ ਇਹ ਸਾਰੀਆਂ ਇਤਿਹਾਸਕ ਵਿਰਸੇ ਵਾਲੀਆਂ ਇਮਾਰਤਾਂ ਨੇ। ਲਗਭਗ 85 ਸਾਲ ਜਿਹੜੀ ਇਮਾਰਤ ਖੜੀ ਹੈ, ਜਿਸ ਦੇ ਜਿਹੜੀ ਕਿ ਪੂਰੀ ਇੱਕ ਜਿਹਨੇ ਇੱਕ ਪੂਰੀ ਸਦੀ ਲਗਭਗ ਜਿੱਥੇ ਆਪਣੀ ਉਸ ਹੋਂਦ ਨੂੰ ਕਾਇਮ ਰੱਖਿਆ ਹੈ। ਔਰ
ਅਮਰੀਕਾ ਵਰਗੇ ਮੁਲਕ 'ਚ ਕੋਈ ਕਹੇ ਜੀ ਕਿ ਅਸੀਂ ਇਹ ਹੁਣ ਜਿਹੜੀ 90 ਸਾਲ ਪੁਰਾਣਾ ਔਰ ਜਿਹਦੇ ਨਾਲ ਕਿੰਨੀਆਂ ਯਾਦਾਂ ਜੁੜੀਆਂ ਹੋਈਆਂ ਨੇ ਉਹਨੂੰ ਅਸੀਂ ਢਾਹ ਕੇ ਉਹਦੀ ਥਾਂ ਕੋਈ ਮਾਡਰਨ ਬਣਾਉਣਾ ਹੈ, ਇੱਥੇ ਤਾਂ ਲੋਕ ਜਿਹੜੇ ਨੇ ਉਹ ਰਾਈਟਿੰਗ ਕਰ ਦੇਣਗੇ ਜੀ। ਜਦੋਂ ਇਸ ਕਿਸਮ ਦੇ ਮਾਮਲੇ 'ਚ এনवायरमेंट ਦਾ ਇਸ਼ੂ ਆਉਂਦਾ, ਗ੍ਰੀਨ ਪਾਰਟੀ ਹੈ, ਦੂਸਰੇ ਨੇ ਨੱਕ 'ਚ ਦਮ ਕਰ ਦਿੰਦੇ ਨੇ ਕਿ ਜਦੋਂ ਕਿਸੇ ਕਿਸਮ ਦਾ ਕੋਈ ਪਾਰਟ ਹੀ ਨਿਊਯਾਰਕ ਦੇ ਵਿੱਚ ਇੱਕ ਵਾਕਿਆ ਹੋਇਆ ਕਿ ਵੀ ਕੋਈ ਬਿਲਡਿੰਗ ਉੱਚੀ ਬਣੀ, ਉਸ ਦੇ ਨਾਲ ਦੀ ਬਿਲਡਿੰਗ 'ਚ ਕਿਸੇ ਪੰਛੀ ਦਾ ਆਲਣਾ ਸੀ ਪੁਰਾਣਾ ਜਿਹਨੂੰ ਲੋਕ ਦੇਖਦੇ ਸੀ, ਉਹ ਉਹਦੇ ਥੱਲੇ ਡਿਸਟਰਬ ਹੋਇਆ, ਲੋਕਾਂ ਨੇ 24 ਘੰਟੇ ਦੇ ਵਿੱਚ ਉਹ ਰੁਕਵਾ ਕੇ ਉਹ ਆਲਣਾ ਉੱਥੇ ਵਾਪਸ ਬਣਵਾਇਆ ਕਿ ਵੀ ਇਹ ਹੈਰੀਟੇਜ ਦਾ ਹਿੱਸਾ ਹੈ। ਔਰ ਇਹ ਖਬਰ ਜਿਹੜੀ ਹੈ ਜਿਸ ਦੀ ਹੈਡਲਾਈਨ ਹੀ ਇਹ ਹੈ ਕਿ ਭਾਈ ਇਹ ਡਿਮੋਲਿਸ਼ ਕਰ ਰਹੇ ਨੇ ਗੁਰੂ ਰਾਮਦਾਸ ਸਰਾਂ। 2 ਜੁਲਾਈ ਨੂੰ ਉਸ ਦੀ ਥਾਂ ਦੇ ਉੱਤੇ ਜਿਹੜਾ ਇਹਨਾਂ ਨੇ ਬਹੁਤ ਵੱਡਾ ਸਟਰਕਚਰ ਖੜਾ ਕਰਨਾ, ਉਸ ਦਾ ਉਹਨਾਂ ਨੇ ਨੀਂਹ ਪੱਥਰ ਰੱਖਣਾ। ਔਰ ਕਸ਼ਮੀਰਾ ਸਿੰਘ ਭੂਰੀ ਵਾਲਾ ਇਹ ਉਹ ਸਾਧ ਹੈ, ਇਵੇਂ ਪਹਿਲਾਂ ਇਹਨਾਂ ਨੇ ਜਿਹੜੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਜਿਹੜੀ ਪੰਥ ਦੇ ਵਿੱਚ ਇੱਕ ਜਿਹੜੀ ਹੈ ਉਹ ਰਵਾਇਤ ਹੈ ਜਾਂ ਇੱਕ ਮਨੌਤ ਹੈ ਜੀ ਕਿ ਭਾਈ ਇਹ ਸੋਮਨਾਥ ਮੰਦਿਰ ਤੋਂ ਦੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਪਹੁੰਚ ਗਏ ਸੀ, ਉਹਨੂੰ ਮਹਿਮੂਦ ਗਜ਼ਨਵੀ ਲੈ ਗਿਆ ਸੀ, ਉਹ ਸਿੱਖਾਂ ਨੇ ਵਾਪਸ ਲਿਆ ਕੇ ਦਰਸ਼ਨੀ ਡਿਊਟੀ ਦੇ ਚ ਲੱਗੇ ਸੀ, ਹੁਣ ਉਹ ਲਾਏ, ਉਹਨਾਂ ਨੇ ਕਿਹਾ ਜੀ ਇਹਦੀ ਅਸੀਂ ਰਿਪੇਅਰ ਕਰਨੀ ਹੈ। ਤੇ ਇਹ ਕਸ਼ਮੀਰ ਸਿੰਘ ਭੂਰੀ ਵਾਲਾ ਹੈ ਜਿਹਨੂੰ ਕਿਹਾ ਗਿਆ ਕਿ ਜੀ ਇਹ ਉਹਨੇ ਕਿਹਾ ਜੀ ਉਹ ਪੁਰਾਣਾ ਹਾਥੀ ਦਾਨ ਦੂਦਾ ਕਰਕੇ ਅਸੀਂ 6 ਮਹੀਨੇ ਦੇ ਵਿੱਚ 2 ਸਾਲ ਹੋ ਗਏ ਨੇ। ਔਰ ਇਸ ਤੋਂ ਪਹਿਲਾਂ ਇੱਕ ਵਾਰੀ ਜਥੇਦਾਰ ਇਹਨਾਂ ਦਾ ਥਾਪਿਆ ਹੋਇਆ ਕਹਿ ਚੁੱਕਾ ਹੈ ਕਿ ਜੀ ਅਸੀਂ ਐਕਸਪਲੇਨੇਸ਼ਨ ਮੰਗ ਰਹੇ ਹਾਂ ਕਿ ਉਹ ਦਰਵਾਜ਼ੇ ਕਿਉਂ ਨਹੀਂ ਲਾਏ, ਕਿੱਥੇ ਪਏ ਹੋਏ ਨੇ। ਸੋ ਸਾਨੂੰ ਲੱਗਦਾ ਹੈ ਵੀ ਆ ਭੂਰੀ ਵਾਲਾ ਜਿਹੜਾ ਹੈ ਇਹਨੂੰ ਉਹਨਾਂ ਨੇ ਹੈਰੀਟੇਜ ਡਿਸਟਰੋਏ ਕਰਨ ਦਾ ਠੇਕਾ ਦਿੱਤਾ ਹੈ। ਡਰਟੀ ਕੰਟਰੈਕਟਰ ਸ਼੍ਰੋਮਣੀ ਕਮੇਟੀ ਦਾ ਅੱਗੋਂ ਇਹ ਡਰਟੀ ਕੰਟਰੈਕਟਰ ਹੈ। ਔਰ ਇਸ ਤੋਂ ਹੁਣ ਇਹ ਜਿਹੜੀ ਸਾਡੀ ਇਤਿਹਾਸਕ ਵਿਰਸੇ ਵਾਲੀ ਇਮਾਰਤ ਹੈ ਗੁਰੂ ਰਾਮਦਾਸ ਸਰਾਂ, ਇਹਨੂੰ ਡਿਸਟਰੋਏ ਕਰਵਾਉਣਾ। ਔਰ ਮੈਂ ਸਮਝਦਾ ਕਿ ਵੀ ਪਤਾ ਨਹੀਂ ਸਾਡੀ ਕਲੈਕਟਿਵ ਜ਼ਮੀਰ ਕਿੱਥੇ ਚਲੀ ਗਈ ਹੈ। ਇਹ ਰਾਈਟ ਅੰਡਰ ਦਾ ਨੋਜ਼ ਪਲਾਜ਼ਾ ਦੇ ਨਾਂ ਥੱਲੇ ਉਹਨਾਂ ਨੇ ਕਿਵੇਂ ਉਸ ਸਾਰੇ ਦੇ ਆਲੇ ਦੁਆਲੇ ਦੇ ਨਾਲ ਜਿੰਨੇ এনवायरमेंटलिस्ट ਨੇ ਸਿੱਖਾਂ ਦੇ ਜਿਹੜੇ ਸਿੱਖ ਜੋ ਬਲਵਿੰਦਰ ਸਿੰਘ ਝਬਾਲ ਹੈ, ਬਲਵਿੰਦਰ ਸਿੰਘ ਉੱਥੇ ਕਾਲਜ ਆਫ ਆਰਕੀਟੈਕਟ ਦੇ ਨੇ ਪ੍ਰੋਫੈਸਰ, ਸਾਡੇ ਟੀਵੀ 84 ਤੇ ਵੀ ਆਏ, ਉਹਨਾਂ ਨੇ ਵੀ ਕਿਹਾ ਵੀ ਇਹ ਖਤਮ ਕਰ ਰਹੇ ਨੇ ਉਹ ਸਾਰੇ ਨੂੰ ਜਿਹੜੀ ਸਪਿਰਿਚੁਅਲਿਟੀ ਦਾ ਪਾਰਟ ਹੈ ਔਰ ਜਿਸ ਤਰੀਕੇ ਨਾਲ এনवायरमेंट ਨੂੰ ਡਿਸਟਰੋਏ ਕਰ ਰਹੇ ਨੇ। ਇੱਕ ਪਾਸੇ ਇਹ ਇਸ ਕੰਮ ਲੱਗੇ ਹੋਏ ਨੇ ਔਰ ਜਿਹੜੀਆਂ ਏਜੰਸੀਆਂ ਨਾਲ ਤੋਂ ਇਹ ਕਰਵਾ ਰਹੀਆਂ। ਇੱਕ ਖਬਰ ਸਾਨੂੰ ਜਿਹੜੀ ਕਿ ਟ੍ਰਿਬਿਊਨ 'ਚ ਲੱਗੀ ਪਰ ਸਾਡਾ ਧਿਆਨ ਲੁਧਿਆਣੇ ਤੋਂ ਵੀ ਰਮਨਜੀਤ ਸਿੰਘ ਜੀ ਨੇ ਇਹਦੇ ਵੱਲ ਦਿਵਾਇਆ ਔਰ ਇਹ ਖਬਰ ਦਾ ਸਿਰਲੇਖ ਹੀ ਹੈ RSS affiliate to propagate Gurbani. जी. The Rashtriya Swayam Sevak Sangh wants propagation of Gurbani. It also wants the world be made more aware of the rich Sikh history. Its affiliate, the Rashtriya Sikh Sangat, is all set to carry out the task. कि ये RSS ने कहा जी गुरबाणी ਇਹਦਾ ਸੁਨੇਹਾ ਤਾਂ ਦੁਨੀਆ ਜਾਣਾ ਚਾਹੀਦਾ ਔਰ ਅਸੀਂ ਆਪਣੇ ਰਾਸ਼ਟਰੀ ਸਿੱਖ ਸੰਗਤ ਨੂੰ ਕਹੇ ਕਿ ਇਹ ਇਸ ਦੇ ਉੱਤੇ ਜਿਹੜਾ ਅੱਗੇ ਤੋਰਨ। ਸੰਗਤ ਨੈਸ਼ਨਲ ਜਨਰਲ ਸੈਕਟਰੀ ਅਵਿਨਾਸ਼ ਜਸਵਾਲ ਇਹ ਸੀਨੀਅਰ RSS ਪ੍ਰਚਾਰਕ ਸੈਡ, ਇਹ ਹੁਣ ਜਸਵਾਲ ਕਰੇਗਾ ਸਿੱਖੀ ਦਾ ਪ੍ਰਚਾਰ ਰਾਸ਼ਟਰੀ ਸਿੱਖ ਸੰਗਤ। The precepts of Guru Granth Sahib can help establish Ram Rajya. The Sangat will spread awareness on Gurbani and Sikh history through Pai Mani Singh Gurmat Shodh. ਇਹ RSS ਨੇ ਇੱਕ ਐਕੈਡੈਮਿਕ ਗਰੁੱਪ ਖੜਾ ਕੀਤਾ ਹੈ। ਅਵਤਾਰ ਸਿੰਘ ਸ਼ਾਸਤਰੀ ਨੂੰ ਪਹਿਲਾਂ 5 ਲੱਖ ਕੇ ਕਾਹਦਾ ਅਵਾਰਡ ਦਿੱਤਾ, ਉਹਨੇ ਕਿਹਾ ਜੀ ਮੈਂ ਇਹ ਭਾਈ ਮਨੀ ਸਿੰਘ ਸ਼ੋਧ ਨੂੰ ਦੇ ਰਿਹਾ। ਔਰ ਇਹ ਜਿਹੜਾ RSS ਪ੍ਰਚਾਰਕ ਕਹਿ ਰਿਹਾ ਹੈ ਕਿ ਜੀ ਇਹ ਗੁਰਬਾਣੀ ਦੇ ਵਿੱਚ ਤਾਂ ਰਾਮ ਰਾਜ්य ਦਾ ਕਨਸੈਪਟ ਦਿੱਤਾ ਹੋਇਆ ਔਰ ਅਸੀਂ ਰਾਸ਼ਟਰੀ ਸਿੱਖ ਸੰਗਤ ਵੱਲੋਂ ਇਹਨੂੰ ਦੁਨੀਆ 'ਚ ਪਹੁੰਚਾਵਾਂਗੇ। ਔਰ ਇਹ 1986 ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਹੋਣ ਚਾਹੀ ਔਰ ਇਸ ਬਾਰੇ ਉਹਨਾਂ ਨੇ ਕਿਹਾ ਕਿ ਵੀ ਪਿਛਲੇ ਦਿਨਾਂ 'ਚ ਨਾਗਪੁਰ ਦੇ ਵਿੱਚ ਇੱਕ ਇਹਨਾਂ ਦਾ ਸਿਖਰ ਸੰਮੇਲਨ ਹੋਇਆ ਜਿਹਦੇ 'ਚ ਉਹਨਾਂ ਨੇ ਇਹ ਵੀ ਲਿਆ ਫੈਸਲਾ ਕਿ 350ਵਾਂ 10ਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਕਿਵੇਂ ਮਨਾਉਣਾ। ਔਰ ਉਹਨਾਂ ਨੇ ਇਹ ਕਿਹਾ ਕਿ ਐਡਰੈਸਿੰਗ ਦਾ ਸੈਸ਼ਨ ਜਨਰਲ ਸੈਕਟਰੀ ਭਈਆ ਜੀ ਜੋਸ਼ੀ ਸੈਡ ਦਾ ਸੈਲੀਬ੍ਰੇਸ਼ਨ ਸ਼ੁੱਡ ਬੀ ਮੇਡ ਏ ਨੈਸ਼ਨਲ ਇਵੈਂਟ। ਹੁਣ ਇਹ ਭਈਆ ਜੀ 350 ਸਾਲਾ ਪ੍ਰਕਾਸ਼ ਦਿਨ ਨੂੰ ਨੈਸ਼ਨਲ ਇਵੈਂਟ ਬਣਾਉਣਗੇ ਤੇ ਰਾਸ਼ਟਰੀ ਸਿੱਖ ਸੰਗਤ ਇਹ ਪ੍ਰਚਾਰ ਕਰੇਗੀ ਕਿ ਕਿਵੇਂ ਜਿਹੜਾ ਗੁਰੂ ਗ੍ਰੰਥ ਸਾਹਿਬ ਇਹਦੇ ਚੋਂ ਰਾਮ ਰਾਜ්य ਨਿਕਲਦਾ ਹੈ। ਔਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਪੰਜਾਬ 'ਚ ਇਹਨਾਂ ਦੇ ਮੈਂਬਰ ਔਰ ਇਹ ਅਕਾਲੀ ਦਲ ਡਰੱਗ ਵੇਚਣਗੇ ਔਰ ਹੈਰੀਟੇਜ ਡਿਸਟਰੋਏ ਕਰਨਗੇ ਜੋ ਐਗਜ਼ਿਸਟ ਕਰਦਾ ਹੈ। ਔਰ 2 ਜੁਲਾਈ ਨੂੰ ਜਿਹੜੀ ਗੁਰੂ ਰਾਮਦਾਸ ਸਰਾਂ ਹੈ ਉਹਦੀ ਡਿਸਟਰਕਸ਼ਨ ਦਾ ਜਿਹੜਾ ਹੈ ਉਹ ਸ਼ੁਰੂਆਤ ਹੋਏਗੀ। ਇਹ ਸਾਡਾ ਹਾਲ ਹੈ। ਔਰ ਮੈਂ ਦੇਖ ਰਿਹਾ ਘੜੀ ਵੱਲ ਪਰ ਇੱਕ ਖਬਰ ਜਿਹਨੂੰ ਮੈਂ
ਰੈਜ਼ਿਸਟ ਨਹੀਂ ਕਰ ਸਕਦਾ ਕਪਤਾਨ ਅਮਰਿੰਦਰ ਸਿੰਘ ਜੀ ਜਦੋਂ ਅਮਰੀਕਾ ਚੋਂ ਗਿਆ ਕੈਨੇਡਾ ਤਾਂ ਵਿਚਾਰਾ ਜਾ ਨਹੀਂ ਸਕਿਆ ਤੇ ਮੈਂ ਸਧਾਰਨ ਸ਼ਬਦਾਂ 'ਚ ਕਿਹਾ ਸੀ ਕਿ ਕਪਤਾਨ ਸਾਹਿਬ ਦੀ ਫੂਕ ਕੱਢ ਦਿੱਤੀ ਬਾਹਰਲੇ ਸਿੱਖਾਂ ਨੇ ਪਰ ਮੈਨੂੰ ਤਾਂ ਲੱਗਦਾ ਸੀ ਵੀ ਫੂਕ ਹੀ ਨਿਕਲੀ ਹੈ ਪਰ ਮੈਨੂੰ ਲੱਗਦਾ ਉਦੋਂ ਦੀ ਇਹਨਾਂ ਦੇ ਸਿਰ ਨੂੰ ਗਰਮੀ ਚੜ ਗਈ ਜਦੋਂ ਕਿਸੇ ਦਾ ਕੋਵਾ ਤਵੀ ਬੋਲਣ ਲੱਗ ਜਾਏ ਹਿੱਲ ਜਾਏ ਤੇ ਜਿਹੜੇ ਸੀ ਆਮ ਤਾਂ ਲੋਕਾਂ ਦਾ ਸੀ ਯਾਰ ਉਹ ਸ਼ਦਾਈ ਹੋ ਗਿਆ ਕਿਸੇ ਨੇ ਕਹਿਣਾ ਇਹਨੂੰ ਬਿਜਲੀ ਲਵਾਓ ਕੀ ਹੈ ਤੇ ਉਹ ਜਿਹੜੇ ਥੋੜੇ ਜਿਹੇ ਬਚਾਅ ਕਰਨ ਵਾਲੇ ਹੁੰਦੇ ਸੀ ਉਹ ਕਹਿੰਦੇ ਸੀ ਜੀ ਨਹੀਂ ਇਹਦੇ ਨਾ ਸਿਰ ਨੂੰ ਥੋੜਾ ਤਪਸ਼ ਚੜ ਗਈ ਸਿਰ ਨੂੰ ਗਰਮੀ ਚੜ ਗਈ ਜੀ ਔਰ ਇਹਨੂੰ ਜਿਹੜਾ ਕੋਈ ਠੰਡੀਆਂ ਪੱਟੀਆਂ ਵਗੈਰਾ ਕਰੋ ਇਹਨੂੰ ਅੰਦਰ ਬੰਦ ਰੱਖੋ ਮਤਲਬ ਇਹ ਸੀ ਗਰਮੀ ਚੜੀ ਹੈ ਇਹ ਸ਼ਦਾਈ ਹੈ ਮਤਲਬ ਇਹ ਹੀ ਸੀ ਹੁਣ ਅਮਰਿੰਦਰ ਸਿੰਘ ਐਸਾ ਅੰਗਰੇਜ਼ੀ ਵਾਲੇ ਤਾਂ ਰੈਟਲਡ ਕਹਿੰਦੇ ਨੇ ਨਾ ਇੱਕ ਜਿਵੇਂ ਇੱਕ ਰੈਟਲਡ ਸਨੇਕ ਹੁੰਦਾ ਜਦੋਂ ਸਨੇਕ ਤੁਰਦਾ ਤਾਂ ਉਹਦੀ ਆਵਾਜ਼ ਵੀ ਬੜੀ ਦੂਰ ਦੂਰ ਤੱਕ ਆਉਂਦੀ ਹੈ ਪਰ ਇਹਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਮੈਨੂੰ ਤਾਂ ਸੀ ਵੀ ਫੂਕ ਹੀ ਨਿਕਲੀ ਇਹ ਤਾਂ ਵਾਕਈ ਇਹਦਾ ਦਿਮਾਗ ਖਰਾਬ ਹੋ ਗਿਆ ਜੀ ਔਰ ਇਹ ਕਹਿ ਰਿਹਾ ਸਮ ਕੈਨੇਡਾ ਮਿਨਿਸਟਰਸ ਓਪਨਲੀ ਬੈਕ ਖਾਲਿਸਤਾਨ ਉਹ ਕਹਿੰਦਾ ਜੀ ਇਹ ਮੇਰਾ ਵਿਰੋਧ ਉਹਨੇ ਇੱਕ ਇੰਟਰਵਿਊ ਦਿੱਤਾ ਹੈ ਪਹਿਲਾਂ ਇੱਕ ਉਹਨਾਂ ਦਾ ਕਿਸੇ ਮੀਡੀਆ ਚੈਨਲ ਨੂੰ ਉਹਦੇ 'ਚ ਉਹਨੇ ਕਿਹਾ ਪੰਜਾਬ ਕਾਂਗਰਸ ਔਰ ਇਹ ਖਬਰ ਹੈ ਸਮ ਕੈਨੇਡਾ ਮਿਨਿਸਟਰਸ ਓਪਨਲੀ ਬੈਕ ਖਾਲਿਸਤਾਨ ਜੀ ਕੈਨੇਡਾ ਦਾ ਵਜ਼ੀਰ ਖਾਲਿਸਤਾਨ ਦੀ ਹਮਾਇਤ ਕਰਦੇ ਨੇ ਪੰਜਾਬ ਕਾਂਗਰਸ ਪ੍ਰੈਜ਼ੀਡੈਂਟ ਕੈਪਟਨ ਅਮਰਿੰਦਰ ਸਿੰਘ ਟੁਡੇ ਰਿਟਰੇਟਡ that some Canadian MPs and ministers had openly supported Khalistan at some point of time or are still supporting it. ਉਹਨੇ ਕਿਹਾ ਜੀ ਮੇਰਾ ਜਿਹੜਾ ਵੀਜ਼ਾ ਵੀ ਬੰਦ ਕਰਵਾਇਆ ਉਹਨਾਂ ਨੇ ਕਿਹਾ some of them had even signed petitions denouncing India and indulged in anti-India protest and propaganda in Canada. ਉਹਨਾਂ ਨੇ ਕਿਹਾ ਜੀ ਮਿਨਿਸਟਰ ਜਾਂ ਦੂਜੇ ਨੇ ਕਈਆਂ ਨੇ ਤਾਂ ਭਾਰਤ ਵਿਰੋਧੀ ਪਟੀਸ਼ਨਾਂ ਤੇ ਵੀ ਦਸਤਖਤ ਕੀਤੇ ਸੀ ਔਰ ਇਹ ਖਾਲਿਸਤਾਨ ਦੇ ਹਮਾਇਤੀ ਨੇ ਹੁਣ ਕਿਉਂਕਿ ਇਹ ਜਿਹੜਾ ਆਮ ਆਦਮੀ ਪਾਰਟੀ ਨੇ ਪਹਿਲਾਂ ਜਦੋਂ ਇੰਟਰਵਿਊ ਦਿੱਤਾ ਆਮ ਆਦਮੀ ਪਾਰਟੀ ਨੇ ਇਹਨੂੰ ਇਸ਼ੂ ਬਣਾਇਆ ਕਿ ਭਾਈ ਕੋਈ ਅਕਲ ਦੀ ਦਵਾਈ ਖਾਓ ਤੁਸੀਂ ਕੈਨੇਡੀਅਨ ਮਿਨਿਸਟਰ 4 ਸਿੱਖ ਨੇ ਉਹਨਾਂ ਨੂੰ ਇਲਜ਼ਾਮ ਦੇ ਰਹੇ ਹੋ ਫਿਰ ਉਹ ਹੋਰ ਵੀ ਰੈਟਲ ਹੋਇਆ ਉਹਨੇ ਕਿਹਾ ਕਿ ਜੀ ਜਿਨ੍ਹਾਂ ਐਮਪੀਆਂ ਜਾਂ ਮਿਨਿਸਟਰਾਂ ਨੂੰ ਕਿਹਾ ਉਹ ਤਾਂ ਬੋਲੇ ਨਹੀਂ ਅਮਰਿੰਦਰ ਨੇ ਕਿਹਾ ਮੈਂ ਕਿਹਾ ਬੋਲੇ ਨਹੀਂ ਉਹ ਤਾਂ ਹੁਣ ਤੇਰਾ ਕੈਨੇਡਾ 'ਚ ਪੱਕਾ ਜਿਹੜਾ ਦਾਖਲਾ ਬੰਦ ਹੋਏਗਾ ਉਹਨਾਂ ਨੇ ਤਾਂ ਪਹਿਲਾਂ ਸੀ ਕਿ ਵੀ ਇੱਕ ਕਲੌਜ਼ ਜਿਹੜਾ ਉਹਨਾਂ ਦਾ ਹੈ ਵੀ ਬਾਹਰ ਆ ਕੇ ਤੁਸੀਂ ਪ੍ਰੋਪੇਗੈਂਡਾ ਨਹੀਂ ਕਰ ਸਕਦੇ ਪ੍ਰਾਈਵੇਟ ਵਿਜ਼ਿਟ ਹੈ ਟੂਰਿਸਟ ਵੀਜ਼ੇ ਤੇ ਆਂਦੇ ਹੋ ਆ ਕੇ ਆਪਣੇ ਮਿਲੋ ਰਿਸ਼ਤੇਦਾਰਾਂ ਨੂੰ ਚਲੇ ਜਾਓ ਪਰ ਉਹਨਾਂ ਨੇ ਕਿਹਾ ਵੀ ਵੈਨ ਦਾ ਕੈਨੇਡੀਅਨ ਐਮਪੀਜ਼ ਇਹ ਅਮਰਿੰਦਰ ਕਹਿ ਰਿਹਾ ਕਿ ਜੀ ਆਮ ਆਦਮੀ ਪਾਰਟੀ ਦਾ ਸਪੋਕਸਪਰਸਨ ਬਣ ਗਈ ਖਾਲਿਸਤਾਨੀਆਂ ਦੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਉਂ ਇੰਨੀ ਤਕਲੀਫ ਹੋਈ ਜਦੋਂ ਕਿ ਮੈਂ ਜੋ ਕਿਹਾ ਮੇਰੇ ਬਾਰੇ ਉਹਨਾਂ ਨੇ ਜਿਹੜਾ ਉਹਨਾਂ ਮਿਨਿਸਟਰਸ ਜਾਂ ਐਮਪੀਜ਼ ਨੇ ਕੁਝ ਨਹੀਂ ਕਿਹਾ ਔਰ ਇਸ ਸਾਰੇ ਚੋਂ ਜਿਹੜਾ ਅਮਰਿੰਦਰ ਆਪਣੀ ਇਹ ਜਸਟੀਫਿਕੇਸ਼ਨ ਦੇ ਰਿਹਾ ਕਿ ਮੈਂ ਇਹ ਨਹੀਂ ਕਿਹਾ ਕਿ ਜੀ 4 ਮਿਨਿਸਟਰ ਜਿਹੜੇ ਨੇ ਉਹ ਆਈ ਰਿਮਾਰਕਡ that only some Canadian MPs and ministers of Indian origin but not all of them had Khalistani leaning when they do not have any objection to what I said what makes you Aam Aadmi Party leaders act as their spokesperson ਹੁਣ ਅਮਰਿੰਦਰ ਸਿੰਘ ਨੂੰ ਜਿਵੇਂ ਹੁੰਦਾ ਨਾ ਜੀ ਕਈ ਵਾਰ ਇੱਕ ਜਿਵੇਂ ਬਿਮਾਰੀ ਉਹਨੂੰ ਸਿਰਸਾਂਗ ਪੰਜਾਬੀ ਚ ਕਹਿੰਦੇ ਨੇ ਤੇ ਉਹਦਾ ਮੈਡੀਕਲ ਨੇਮ ਵੈਸੇ ਮੈਨਿਨਜਾਈਟਿਸ ਹੈ ਔਰ ਮੈਨਿਨਜਾਈਟਿਸ ਇਹ ਹੁੰਦਾ ਹੈ ਕਿ ਦਿਮਾਗ ਦੇ ਬਾਹਰ ਉਹਦੀਆਂ 3 ਮੈਨਿਨਜਸ ਹੁੰਦੀਆਂ ਨੇ ਪਰਤਾਂ ਹੁੰਦੀਆਂ ਉਹਨਾਂ ਦੀ ਇਨਫਲੇਮੇਸ਼ਨ ਹੋ ਜਾਂਦੀ ਹੈ ਤੇ ਮੈਨਿਨਜਾਈਟਿਸ ਦੇ ਵਿੱਚ ਜਾਂ ਸਿਰਸਾਂਗ ਹੁਣ ਤਾਂ ਖੈਰ ਇਹਦੀ ਟ੍ਰੀਟਮੈਂਟ ਹੈ ਇੱਕ ਸਟੇਜ ਤੇ ਮਰ ਜਾਂਦੇ ਹੁੰਦੇ ਸੀ ਵੀ ਬਹੁਤ ਜ਼ਿਆਦਾ ਹਾਈ ਫੀਵਰ ਹੁੰਦਾ ਹੈ ਔਰ ਤੁਹਾਡਾ ਜਿਹੜਾ ਹੈ ਉਹ ਤੁਸੀਂ ਭਾਵੇਂ ਬਰਫ਼ ਰੱਖ ਰਹੇ ਹੋ ਜਾਂ ਕੁਛ ਉਹਦਾ ਅਸਰ ਨਹੀਂ ਹੋ ਰਿਹਾ ਹੁੰਦਾ ਤੇ ਉਹਦੇ 'ਚ ਬੰਦਾ ਅਵਾ ਤਵਾ ਵੀ ਬੋਲ ਰਿਹਾ ਹੁੰਦਾ ਜੋ ਉਹਦਾ ਆਉਂਦਾ ਕਿਉਂਕਿ ਉਸ ਦੀ ਜਿਹੜੀ ਹੈ ਉਸ ਦਾ ਕੋਈ ਕੰਟਰੋਲ ਨਹੀਂ ਹੁੰਦਾ ਜਿਹੜਾ ਸਪੀਚ ਕੰਟਰੋਲ ਸੈਂਟਰ ਹੈ ਬ੍ਰੇਨ ਦੇ ਵਿੱਚ ਉਹ ਵੀ ਜਿਹੜਾ ਹੈ ਉਹ ਸਟਿਮੂਲੇਟ ਹੋਇਆ ਹੁੰਦਾ ਸੋ ਇਹਨੂੰ ਕੋਈ ਪੁੱਛੇ ਇਹ ਪੜ੍ਹਿਆ ਲਿਖਿਆ ਬੰਦਾ ਹੈ ਵੈਸੇ ਇਹ ਕਹਿੰਦਾ ਮੈਂ ਹਿਸਟੋਰੀਅਨ ਆ ਕਿਤਾਬਾਂ ਵੀ ਲਿਖੀਆਂ ਕਪਤਾਨ ਵੀ ਹੈ ਫਿਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਹੁਣ ਪ੍ਰਧਾਨ ਬਣਾਇਆ ਜੇ 2 ਦਿਨ ਪਹਿਲਾਂ ਇੰਟਰਵਿਊ ਦੇ ਕੇ ਹਟਿਆ ਕਿ ਜੀ ਮੈਂ ਮਨ ਬਣਾ ਰਿਹਾ ਸੀ ਖੇਤਰੀ ਪਾਰਟੀ ਬਣਾਉਣ ਦਾ ਔਰ ਮੈਂ ਜਿਹੜਾ ਐਮਐਲਏ ਨਾਲ ਕੰਸਲਟ ਕਰਨਾ ਸ਼ੁਰੂ ਕੀਤਾ ਫਿਰ ਮੈਂ ਰਾਹੁਲ ਗਾਂਧੀ ਸੋਨੀਆ ਗਾਂਧੀ ਨੂੰ ਕਹਿ ਦਿੱਤਾ ਕਿ ਜੀ ਮੈਂ ਰੀਜਨਲ ਪਾਰਟੀ ਕਿਉਂਕਿ ਮੈਂ ਸੈਟੀਸਫਾਈਡ ਨਹੀਂ ਹੈ ਤੇ ਫਿਰ ਉਹਨਾਂ ਨੇ ਮੈਨੂੰ ਬਣਾਤਾ ਪ੍ਰਧਾਨ ਹੁਣ ਇਹ ਇਸ ਬੰਦੇ ਦੀ ਉਸ ਆਈਡੀਓਲੋਜੀ ਨਾਲ ਕਮਿਟਮੈਂਟ ਹੈ ਜਿਹਨੂੰ ਕਾਂਗਰਸ ਦੀ ਆਈਡੀਓਲੋਜੀ ਕਹਿੰਦੇ ਨੇ ਸੈਕੂਲਰਿਜ਼ਮ ਸੋ ਮਤਲਬ ਇਹ ਹੈ ਕਿ ਇਹ ਕਾਂਗਰਸ ਛੱਡਣ ਨੂੰ ਤਿਆਰ ਸੀ ਜੇ ਇਹਨੂੰ ਪ੍ਰਧਾਨ ਨਾ ਬਣਾਉਂਦੇ ਆਪਣਾ ਇਹਦਾ ਹਾਲ ਇਹ ਔਰ ਜਿਹੜੇ ਲੋਕ ਕੈਨੇਡਾ ਹੋਏ ਅਮਰੀਕਾ ਹੋਏ ਵੈਸੇ ਚੰਗੀ ਗੱਲ ਹੈ ਇੱਕ ਗੱਲੋਂ ਜੇ ਇਹਨੂੰ ਮੈਂ ਅਦਰਵਾਈਜ਼ ਅਰਾਊਂਡ ਇਹਦਾ ਤਬਸਰਾ ਕਰਨਾ ਹੁੰਦਾ ਮੈਂ ਕਹਿਣਾ ਸੀ ਵੈਲਕਮ ਤੁਸੀਂ ਤਾਂ ਮੰਨ ਲਿਆ ਦੇਖ ਲਓ ਹੁਣ ਖਾਲਿਸਤਾਨੀਆਂ ਦਾ ਜਲਵਾ
ਕਿ 4 ਮਿਨਿਸਟਰ ਕੈਨੇਡਾ, ਚਾਰੋਂ ਖਾਲਿਸਤਾਨੀ, ਜੀ 15-16 ਮੈਂਬਰ ਪਾਰਲੀਮੈਂਟ ਜਿਹੜਾ ਇਹ ਐਮਪੀਆਂ ਦੇ ਸਾਰੇ ਖਾਲਿਸਤਾਨੀ। ਇਹਦਾ ਮਤਲਬ ਹੁਣ ਖਾਲਿਸਤਾਨ ਬਣ ਕੇ ਰਹੇਗਾ, ਕਿਉਂਕਿ ਕੈਨੇਡਾ ਦੇ ਵਿੱਚ ਤਾਂ ਉਹਨਾਂ ਦੇ ਮਿਨਿਸਟਰ ਖਾਲਿਸਤਾਨੀ ਨੇ, ਤੈਨੂੰ ਵੜ ਨਹੀਂ ਦਿੱਤਾ ਉਹਨਾਂ ਨੇ। ਜੀ ਪਰ ਮੈਨੂੰ ਤਾਂ ਇਹ ਤਰਸ ਆਇਆ ਇਹਦੇ ਤੇ। ਮੈਂ ਕਿਹਾ ਕਿ ਵੀ ਇਹ ਜਿੱਦਣ 2017 ਦੀਆਂ ਚੋਣਾਂ ਆਈਆਂ, ਮੁੱਖ ਮੰਤਰੀ ਤਾਂ ਦੂਰ ਦੀ ਗੱਲ, ਪਤਾ ਨਹੀਂ ਆਪਣੀ ਸੀਟ ਵੀ ਜਿੱਤੇ ਕਿ ਨਾ ਜਿੱਤ ਸਕੇ, ਜੋ ਪੰਜਾਬ ਦੇ ਹਾਲਾਤ ਨੇ। ਤੇ ਮੈਨੂੰ ਇਹਦਾ ਫਿਕਰ ਹੈ ਕਿ ਉਹ ਵਿਚਾਰੀ ਕੀ ਕਰੇਗੀ ਪ੍ਰਨੀਤ ਕੌਰ। ਜਿੱਦਾਂ ਦਾ ਇਹ ਹੈ, ਇਹਨੂੰ ਤਾਂ ਕਮਰੇ ਦੇ ਅੰਦਰ ਬੰਦ ਕਰਨਾ ਪੈਣਾ। ਇਹ ਤਾਂ ਇੰਨਾ ਐਂਬੀਸ਼ਨ ਇਹਦਾ ਵਧਿਆ ਹੋਇਆ ਹੈ ਕਿ ਮੈਨੂੰ ਚੀਫ ਮਿਨਿਸਟਰ ਬਣਾ ਦਿਓ। ਉਹਨੂੰ ਲੱਗਦਾ ਮੈਂ ਬਾਹਰ ਦਾ ਦੌਰਾ ਆ ਕੇ ਇੱਕ ਕਪਤਾਨ ਦੇ ਉੱਤੇ ਦੀ ਇੱਕ ਹੋਰ ਫੁੱਲ ਲਾਣਾ ਸੀ, ਜਿਵੇਂ ਐਨਸੀਸੀ ਵਾਲਿਆਂ ਨੇ ਲਾਇਆ ਹੁੰਦਾ। ਜਿਹੜੇ ਐਨਸੀਸੀ 'ਚ ਹੁੰਦੇ ਸੀ ਉਹਨਾਂ ਨੂੰ ਲੱਗਦਾ ਇਹ ਫੌਜ 'ਚ ਜਾਏਗਾ, ਉਹਨਾਂ ਵੀ ਫੁੱਲ ਜਿਹਾ ਲਾਇਆ ਹੁੰਦਾ। ਤੇ ਕਹਿੰਦਾ ਜੀ ਮੈਂ ਕਪਤਾਨੀ, ਤੇ ਅਮਰੀਕਾ ਵਾਲਿਆਂ ਨੇ ਫੁੱਲ ਕੀ, ਇਹਨਾਂ ਨੇ ਮੇਰੀ ਕਪਤਾਨੀ ਦੇ ਰੈਂਕ ਵੀ ਲਾ ਲਏ। ਔਰ ਉੱਥੇ ਜਾ ਕੇ ਜਿਹੜਾ ਇਸ ਪਰ ਇਹ ਦੱਸਦਾ, ਔਰ ਇਹ ਪੰਜਾਬ ਦੇ ਬਾਕੀ ਜਿਹੜੇ ਨੇ ਉਹਨਾਂ ਚੋਂ ਰਿਲੇਟਿਵਲੀ ਪੜਿਆ ਲਿਖਿਆ ਬੰਦਾ। ਜੀ ਫਿਰ ਹੁੰਦਾ ਜੀ ਜੂਨ 84 ਚ ਨੇ ਅਸਤੀਫਾ ਦਿੱਤਾ ਰਾਜੇ ਦਾ, ਔਰ ਇਹ ਦਾਵਾ ਕਰਦੇ ਨੇ ਜੀ ਸਾਡੀ 200-250 ਸਾਲ ਦਾ ਸਾਡਾ ਰਾਜ ਘਰਾਨਾ ਪਰਿਵਾਰ। ਔਰ ਬੜੀ ਵੈਸੇ ਜਦੋਂ ਕੋਈ ਇਹਨਾਂ ਦੇ ਕੋਲ ਪ੍ਰਾਹੁਣੇ ਆਣ ਉਹਦੀ ਬਹੁਤ ਸੇਵਾ ਕਰਦੇ ਆ। ਔਰ ਉਸਾ ਆਲਮ ਜਦੋਂ ਆਉਂਦੇ ਆ ਉਹਨਾਂ 250 ਰਿਸ਼ਤੇਦਾਰ ਆਉਂਦਾ ਉਹਦਾ, ਉਹਨਾਂ ਨੂੰ ਪੂਰਾ ਰਾਜ ਭਵਨ। ਪ੍ਰਨੀਤ ਕੌਰ ਵਿਚਾਰੀ ਦਿੱਲੀ ਚਲੀ ਜਾਂਦੀ ਹੈ ਤੇ ਉੱਥੇ ਪੂਰੀ ਉਹਨਾਂ ਨੂੰ ਸ਼ਾਪਿੰਗ, ਫਿਰ ਉਹ ਸ਼ਿਮਲੇ ਜਾਂਦੇ ਨੇ ਉੱਥੇ ਸ਼ਾਪਿੰਗ। ਉਹਨੂੰ ਇੱਕ ਘਰ ਦੁਬਈ 'ਚ ਲੈ ਕੇ ਦਿੱਤਾ ਹੋਇਆ, ਇੱਕ ਇੰਗਲੈਂਡ। ਉਹ ਮਤਲਬ ਉਹਨਾਂ ਦੀ ਜਿਹੜੀ ਮਹਿਮਾਨ ਨਵਾਜ਼ੀ, ਖਿਦਮਤਦਾਰੀ। ਤੇ ਦੂਜਿਆਂ ਨੂੰ ਕਹੀ ਜਾਂਦਾ ISI ਦੇ ਏਜੰਟ ਨੇ। ਜੀ ਹੁਣ ਗੁਰਪਤਵੰਤ ਸਿੰਘ ਪੰਨੂ ਲਈ ਇਸ ਬਿਆਨ 'ਚ ਵੀ ਉਹਨੇ ਕਿਹਾ ਜੀ ਉਹ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਨਹੀਂ ਪਤਾ ਵੀ ਉਹ ISI ਲਈ ਕੰਮ ਕਰਦਾ। ਉਹ ਮੈਂ ਕਿਹਾ ਬੀਬਾ ਜਿਹੜਾ ਰੀਅਲ ISI ਹੈ ਉਹਨੂੰ ਤਾਂ ਪ੍ਰਾਹੁਣਚਾਰੀ ਕਰਦੇ ਹੋ ਤੁਸੀਂ। ਜੇ ਦੂਜਿਆਂ ਦਾ ਦੇਖਣਾ ਹੋਏ ਹਾਰ, ਹੁਣ ਮੈਂ ਵੇਰਵੇ 'ਚ ਨਹੀਂ ਜਾਂਦਾ ਵੀ ਕੌਣ ਕੀ ਹੈ, ਸਾਨੂੰ ਮਤਲਬ ਚੰਗਾ ਲੱਗਦਾ ਹੈ ਵੀ ਆਏ ਗਏ ਦੀ ਇਹ ਮਹਿਮਾਨ ਨਵਾਜ਼ੀ ਦੂਜੀ ਤੀਜੀ ਕਰਦੇ ਨੇ। ਉਹ ਵੱਖਰੀ ਗੱਲ ਹੈ ਕਰਜ਼ਾਈ ਹੋ ਗਿਆ। ਪਹਿਲਾਂ ਚੀਫ ਮਿਨਿਸਟਰ ਇਸ ਲਈ ਬਣਨਾ ਚਾਹੁੰਦਾ, ਪਹਿਲੀ ਵਾਰ ਵੀ ਜਦੋਂ ਬਣਿਆ ਇਹਨਾਂ ਦੇ ਇਨਸਾਈਡ ਸਰਕਲਸ ਨੇ ਕਿਹਾ ਜੀ ਇੰਨਾ ਕਰਜ਼ਾ ਸੀ ਇਹਦੇ, ਕਿਉਂਕਿ ਬਹੁਤ ਖਰਚ ਖਾ ਹੈ ਇਦਾਂ ਦੇ। ਫਿਰ ਜਦੋਂ ਤੁਸੀਂ ਕਰੋਗੇ ਉਹਨੂੰ ਕੀ ਕਹਿੰਦੇ ਨੇ ਫੈਲਸੂਫੀਆਂ, ਖਰਚੇ ਤਾਂ ਹੁੰਦੇ ਹੀ ਨੇ। ਤਾਂ ਉਹਨੇ ਕਿਹਾ ਜੀ ਉਹਨੇ ਪੂਰਾ ਕਰ ਲਿਆ, ਹੁਣ ਇੰਨਾ ਖਰਚਾ ਕਰਵਾਤਾ ਬੀਬੀ ਨੇ, ਆਰੂਸਾ ਆਲਮ ਨੇ ਜਾਂ ਦੂਜਾ। ਹੁਣ ਇਹ ਡੈਸਪਰੇਟ ਹੈ ਵੀ ਮੈਂ ਚੀਫ ਮਿਨਿਸਟਰ ਬਣਾ ਔਰ ਫਿਰ ਮੈਂ ਦੇਖਾਂ ਕਿ ਵੀ ਕਿਵੇਂ ਹੁੰਦਾ। ਪਰ ਮੈਨੂੰ ਵੈਸੇ ਬੀਬੀ ਪ੍ਰਨੀਤ ਕੌਰ ਤੇ ਤਰਸ ਆ ਰਿਹਾ ਕਿ ਵੀ ਇਹ ਤਾਂ ਹਿਲ ਗਿਆ ਵਾਕਈ, ਔਰ ਅਲਟੀਮੇਟਲੀ ਕਿੱਧਰ ਨੂੰ ਜਾਏਗੀ ਗੱਲ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਅਸੀਂ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।